आ गए हैं ते पूरा पूरा गा पा गए हैं। पंजाबी रेडियो यूएसए ते हासे चारे पासे। सत श्री अकाल जी, पंजाबी रेडियो यूएसए ते ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ। ਮੈਂ ਹਰਮਨਪ੍ਰੀਤ ਕੌਰ। ਭਾਂਜਿਆਂ ਨੂੰ ਆਇਆ ਹਾਂ ਮਾਂਝ ਤੇ ਪਾਵਾਂ ਗੱਜਲਾਂ ਦੀ ਸਾਂਝ। ਕੀ ਮਾਂਝ ਸਾਂਝ ਰਾਈਮਿੰਗ ਕੀਤੀ ਹੈ। ਅੱਛਾ, ਕੁਝ ਮੇਰੇ ਹਾਲਾਤ ਨੇ। ਹਾਂਜੀ, ਕੁਝ ਮੇਰੇ ਹਾਲਾਤ ਨੇ, ਕੁਝ ਮੇਰੇ ਜਜ਼ਬਾਤ ਨੇ। ਤੇ ਮੈਂ ਕਿਹਾ ਜੀ ਪਿੱਠ ਤੇ ਪੈਂਦੇ ਰੋਜ਼ ਮੈਨੂੰ ਵੱਡੇ ਵੱਡੇ ਲਾਤ ਨੇ। ਆ ਲਾਸਟ ਵਾਲੀ ਰਾਈਮਿੰਗ ਠੀਕ ਨਹੀਂ ਲੱਗੀ। ਮੈਂ ਕਹਿੰਦਾ ਪਿਆ ਮੈਨੂੰ ਵੀ ਠੀਕ ਨਹੀਂ ਲੱਗਦੀ ਜਦੋਂ ਪੈਂਦੀਆਂ ਨੇ ਮੈਨੂੰ। ਲੋਕੀ ਮਜੇ ਨਾਲ ਲਾਤੇ ਪੀਂਦੇ ਆ ਤੇ ਮੈਂ ਲਾਟ ਖਾਣਾ ਵਾ। ਚੱਲ ਕੋਈ ਗੱਲ ਨਹੀਂ ਤਾਇਆ, ਇਹ ਵੀ ਦੇਖੋ ਕਿਸਮਤ ਦੀ ਗੱਲ ਹੁੰਦੀ ਹੈ, ਜਿਹਦੇ ਹਿੱਸੇ ਜੋ ਚੀਜ਼ ਆਈ ਉਹਨੂੰ ਉਹ ਮਿਲਣੀ ਹੈ। ਚੱਲ ਪਰ ਤੂੰ ਅਕਸਰ ਕਹਿੰਦੀ ਨਾ ਕਿ ਤੇਰੀ ਕਿਸਮਤ ਬੜੀ ਚੰਗੀ ਹੈ। ਮੈਂ ਕਹਿੰਦਾ ਰੱਬ ਤੇਰੀ ਵੀ ਕਿਸਮਤ ਐਸੀ ਕਰੇ। ਨਹੀਂ ਫਿਰ ਜੇ ਮੇਰੀ ਐਸੀ ਕਰੇ ਤੇ ਮੈਂ ਤਾਂ ਫਿਰ ਲੱਤਾਂ ਮਾਰਨ ਵਾਲਿਆਂ ਚ ਹੋਵਾਂਗੀ। ਨਹੀਂ ਨਾ, ਜ਼ਰੂਰੀ ਨਹੀਂ ਹੁੰਦਾ। ਤਾਇਆ ਮਾਰੀ ਕਿਸਮਤ ਹੋਵੇ ਨਾ ਤੇ ਊਂਟ ਤੇ ਬੈਠ ਨੂੰ ਕੁੱਟਾ ਵੱਜ ਜਾਂਦਾ। ਤੂੰ ਕਦੇ ਚੰਗਾ ਬੋਲਿਆ ਨਹੀਂ ਵੈਸੇ। ਮੈਨੂੰ ਸ਼ੁਗਰ ਹੈ ਕਿ ਤੂੰ ਇੱਥੇ ਮੇਰੀ ਬੇਇੱਜ਼ਤੀ ਨਹੀਂ ਕੀਤੀ। ਤੂੰ ਤੇ ਮੈਨੂੰ ਕਦੀ ਵੱਢਿਆ ਨਹੀਂ ਅਜੇ ਤੱਕ। ਵੈਸੇ ਗੱਲ ਤਾਂ ਸੋਚਣ ਵਾਲੀ ਹੈ। ਸੋਚਣ ਵਾਲੀ ਨਾ, ਬਸ ਠੀਕ ਹੈ, ਤੇਰਾ ਤਰਸ ਕੀਤਾ ਮੈਂ। ਨਾਲੇ ਤੂੰ ਊਂਟ ਤੇ ਬਹਿ ਨਹੀਂ ਸਕਦੀ। ਤਾਇਆ ਹਾਂ ਭਾਈ ਸਾਹਿਬ ਆ ਗਏ। ਉਹਦਾ ਕਾਰਨ ਹੈ ਮੈਂ ਨਹੀਂ ਜਾਣਨਾ ਚਾਹੁੰਦੀ। ਨਹੀਂ, ਨਾਰਮਲ ਕਿਸੇ ਲਈ ਨਾਰਮਲ ਕਾਰਨ ਵੀ ਹੁੰਦਾ। ਉਧਰ ਕੀ ਵੇਖ ਰਿਹਾ ਤਾਇਆ? ਚੱਲ ਫਿਰ ਗਾਣਾ ਲਾ ਦੇ। ਆ ਮੇਰਾ ਭਰਾ ਗਾ ਦੇ, ਵਧੀਆ ਗਾਈ। ਮੈਂ ਕਹਿੰਦਾ ਜਿੰਗਲ ਟੱਲੀ ਜਿੰਗਲ ਛਾਰੇ ਰਾ, ਹਰ ਵੇਲੇ ਉਹ ਕਰਦੀ ਰਹਿੰਦੀ ਬਲਾ ਬਲਾ ਬਲਾ। ਇਹਦੇ ਕੋਲੋਂ ਰੱਬਾ ਮੈਨੂੰ ਤੂੰ ਬਚਾ, ਹਰ ਵੇਲੇ ਉਹ ਕਰਦੀ ਰਹਿੰਦੀ ਬਲਾ ਬਲਾ ਬਲਾ। ਹੈਲੋ, ਕੀ ਹਾਲ ਹੈ? ਹੈਲੋ ਤਾਇਆ, ਹਾਸੀ ਦਾ ਠੋਕ ਡਿੱਗਿਆ। ਤੈਨੂੰ ਦੇਖ ਕੇ ਸ਼ੇਰ ਚੇਤੇ ਆਇਆ, ਗਾਣਾ ਚੇਤੇ ਆਇਆ ਟਾਈਟਲ ਦਾ। ਚੰਗਾ ਜਗ੍ਹਾ ਹੀ ਤਾਇਆ। ਹਾਸੀ ਦਾ ਠੋਕ ਡਿੱਗਿਆ। ਇਹ ਕੀ ਗਾਣਾ ਹੋਇਆ? ਹਾਸੀ ਪਛੀ ਠੋਕ ਡਿੱਗ ਗਿਆ। ਐਵੇਂ ਨਹੀਂ ਡਿੱਗ ਪਿਆ, ਗਲੇ 'ਚ ਇਕੱਠਾ ਹੋ ਜਾਂਦਾ ਕਈ ਵਾਰ। ਗੰਦੀਆਂ ਗੱਲਾਂ ਆਉਂਦੇ ਕਰਨ ਲੱਗ ਗਿਆ। ਪਹਿਲਾਂ ਮੈਨੂੰ ਇਹ ਦੱਸ, ਮਹੀਨਾ ਕਿਹੜਾ ਚੱਲ ਰਿਹਾ ਤੇ ਤੂੰ ਦਸੰਬਰ ਵਾਲੇ ਗਾਣੇ ਹੁਣੇ ਗਾਣ ਲੱਗ ਗਿਆ? ਜਿੰਗਲ ਟੱਲੀ ਤੈਨੂੰ ਕਿਥੋਂ ਯਾਦ ਆ ਗਿਆ? ਜੇ ਜ਼ਰੂਰੀ ਜਿੰਗਲ ਟੱਲੀ ਕ੍ਰਿਸਮਸ ਨਹੀਂ ਹੋਵੇ। ਨਹੀਂ ਫਿਰ ਉਦੋਂ ਹੀ ਗਾਈਦਾ ਹੈ। ਨਹੀਂ ਜਿੰਗਲ ਬੈਲ। ਐਜ਼ ਅ ਮਿਊਜ਼ਿਕ ਡਾਇਰੈਕਟਰ ਵੀ ਪਲੇ ਟੱਲੀ ਮੈਨੀ ਟਾਈਮਸ। ਹੁਣ ਮਿਊਜ਼ਿਕ ਡਾਇਰੈਕਟਰ ਕੌਣ ਹੈ? ਮੈਂ ਤੇ ਏ ਆਰ ਰਹਿਮਾਨ ਸਾਹਿਬ। ਅਸੀਂ ਇਕੱਠੇ ਟ੍ਰੇਨਿੰਗ ਲਈ ਹੈ ਸੰਗੀਤ ਦੀ। ਜਦ ਕਿ ਮੈਨੂੰ ਸ਼ੋਅ ਜ਼ਿਆਦਾ ਰੁਝੇਵੇਂ ਸੀਗੇ ਤੇ ਕੁਝ ਮੈਂ ਸਰਕਾਰਾਂ ਬਣਾਉਣੀਆਂ ਸੀ ਯੂਐਸਏ ਦੇ ਵਿੱਚ ਆ ਕੇ। ਇਸ ਕਰਕੇ ਮੈਂ ਆਪਣਾ ਸੰਗੀਤਿਕ ਕਰੀਅਰ ਜਿਹੜਾ ਸੀਗਾ ਉਹਨੂੰ ਅੱਗੇ ਨਹੀਂ ਵਧਾ ਪਾਇਆ। ਮੈਂ ਤੈਨੂੰ ਇੱਕ ਬਹੁਤ ਮਹੱਤਵਪੂਰਨ ਸਵਾਲ ਅੱਜ ਪੁੱਛਣਾ ਚਾਹੁੰਦੀ ਹਾਂ। ਮਹੱਤਵਪੂਰਨ ਸਵਾਲ? ਹਾਂ, ਬਹੁਤ ਜ਼ਿਆਦਾ ਮਹੱਤਵਪੂਰਨ। ਪੋਲੀਟੀਕਲ ਹੋਏਗਾ? ਹਾਂ, ਥੋੜਾ ਜਿਹਾ ਮਤਲਬ ਜਾਣਕਾਰੀ ਚ ਵਾਧਾ ਕਰਨਾ ਚਾਹੁੰਦੀ। ਸਿਆਣਾ ਬੰਦਾ ਤੂੰ। ਬਿਲਕੁਲ ਤੇ ਸਿਆਣੇ ਤੋਂ ਫਿਰ ਜੇ ਗੱਲਬਾਤ ਪੁੱਛ ਲਈ ਜਾਏ ਤਾਂ ਫਾਇਦਾ ਹੁੰਦਾ। ਪਰ ਗਾਣੇ ਤੋਂ ਬਾਅਦ ਪੁੱਛ ਲਈ, ਕਿਉਂਕਿ ਆਪਣਾ ਭਾਈ ਸਾਹਿਬ ਮੈਨੂੰ ਏਦਾਂ ਅੱਖਾਂ ਮਾਰ ਰਹੇ। ਮੈਨੂੰ ਥੋੜਾ ਮਸ਼ੂਬਾ ਠੀਕ ਨਹੀਂ ਲੱਗ ਰਿਹਾ ਉਹਨਾਂ ਦਾ ਗਾਣਾ। ਤੂੰ ਸਵਾਲ ਬੜੇ ਪੁੱਛਦੀ ਹੈ, ਮੈਨੂੰ ਅੱਛਾ ਲੱਗਦਾ ਹੈ। ਕਦੇ ਕਦੇ ਤੂੰ ਰਜਤ ਸ਼ਰਮਾ ਲੱਗਦੀ ਆ, ਬਸ ਤੇਰੇ ਸਿਰ ਤੇ ਬਾਲ ਜ਼ਿਆਦਾ ਨੇ। ਤੇ ਤਾਂ ਮੈਂ ਜਿਹੜਾ ਤੈਨੂੰ ਸਵਾਲ ਪੁੱਛਣ ਲੱਗੀ ਸੀ, ਤੇਰੀ ਉਹਦੀ ਸਮਾਨਤਾ ਇੱਕ। ਤੂੰ ਵੀ ਉਹੀ ਗੱਲ ਬੋਲਦੀ ਹੈ, ਆਪੇ ਇਹ ਆਰੋਪ ਹੈ। ਮੈਂ ਤਾਂ ਨਹੀਂ ਕਦੇ ਵੀ ਕਹਿੰਦੀ ਵੀ ਤੇਰੇ ਤੇ ਆਰੋਪ ਹੈ। ਸਵਾਲ ਆਰੋਪਾਂ ਵਰਗੇ ਹੀ ਹੁੰਦੇ। ਨਹੀਂ, ਪਰ ਮੈਂ ਤਾਂ ਤੈਨੂੰ ਪੁੱਛਣਾ ਚਾਹੁੰਦੀ, ਮੈਂ ਜਾਣਕਾਰੀ 'ਚ ਵਾਧਾ ਚਾਹੁੰਦੀ ਆ ਅਸਲ ਦੇ ਵਿੱਚ। ਮੈਨੂੰ ਇਹ ਦੱਸ ਤਾਇਆ ਵੀ ਦੁਨੀਆ ਦੇ ਵਿੱਚ, ਪਹਿਲਾਂ ਇਹ ਦੱਸ ਸਹੀ ਜਵਾਬ ਦੇਂਗਾ ਨਾ? ਮੈਂ ਕਦੇ ਗਲਤ ਜਵਾਬ ਦਿੰਦਾ ਨਹੀਂ। ਪ੍ਰੋਮਿਸ? ਮੈਂ ਕਿਹਾ ਜੀ ਮਿਸ ਤੇ ਮਿਸਿਸ ਸਾਰੇ ਇਕੱਠੇ। ਅੱਛਾ ਤੇ ਪੰਜ ਅੱਛਾ ਸੀ। ਤਾਂ ਮੈਨੂੰ ਇਹ ਦੱਸ ਵੀ ਦੁਨੀਆ ਦੇ ਵਿੱਚ ਕੋਈ ਐਸਾ ਕੰਮ ਹੈ ਜਿਹੜਾ ਤੂੰ ਨਹੀਂ ਕੀਤਾ? ਯੈਸ। ਕਿਹੜਾ? ਤੇਰੀ ਤਾਈ ਨਾਲ ਪਿਆਰ। ਕਦੇ ਵੀ ਨਹੀਂ ਕੀਤਾ? ਕਦੇ ਹੋਇਆ ਹੀ ਨਹੀਂ, ਮਤਲਬ ਦੀਵਾ ਹੀ ਬੁਝ ਗਿਆ। ਮੈਂ ਕਹਿੰਦਾ ਵਾਂ ਇਹ ਵਿਆਹ ਉਦੋਂ ਹੋਇਆ, ਇਹ ਦੀਵਾ ਉਦੋਂ ਬਾਲਿਆ ਗਿਆ ਜਦੋਂ ਬਾਹਰ ਘੁੱਪ ਹਨੇਰ ਮੈਂ ਕਿਹਾ ਮਾਰੀ ਸਾਰੀ ਸੀ। ਤੇ ਬਾਰਿਸ਼ ਦੇ ਵਿੱਚ ਦੀਵੇ ਕਦੇ ਜਗਿਆ ਨਹੀਂ ਕਰਦੇ। ਹਾਂ, ਤੇ ਸ਼ੇਰ ਅਰਥ ਕੀਤਾ। ਬਾਰਿਸ਼ ਦੇ ਵਿੱਚ ਦੀਵੇ ਕਦੇ ਬਲਦੇ ਨਹੀਂ ਹੁੰਦੇ। ਧੱਕੇ ਦੇ ਰਿਸ਼ਤੇ ਕਦੇ ਨਿਭਦੇ ਨਹੀਂ ਹੁੰਦੇ, ਚੱਲਦੇ ਨਹੀਂ ਹੁੰਦੇ। ਅੱਛਾ, ਰਾਈਮਿੰਗ ਦਾ ਵੀ ਖਿਆਲ ਰੱਖੋ, ਥੋੜੀ ਮਰਿਆਦਾ ਰੱਖੋ। ਮਤਲਬ ਇਹ ਨਹੀਂ ਕਿ ਤੁਹਾਨੂੰ ਮੁਸ਼ਾਇਰੇ 'ਚ ਬਿਠਾਤਾ ਤੁਸੀਂ ਕੁਝ ਵੀ ਬੋਲ ਜਾਓਗੇ। There are some principles about ਸ਼ਾਇਰੀ। Okay. You must know that. Okay. I know that. ਮਿਲਕੇ ਇਹ ਪ੍ਰਿੰਸੀਪਲ ਮੈਂ ਤੇ ਗਾਲਿਬ ਸਾਹਿਬ ਨੇ ਇਕੱਠੇ ਬਹਿ ਕੇ ਡਿਜ਼ਾਈਨ ਕੀਤੇ ਸੀ। Excuse me. Yes. ਹੁਣ ਗਾਲਿਬ ਸਾਹਿਬ ਵਿੱਚ ਕਿੱਥੋਂ ਆ ਗਏ? ਕਿੱਥੋਂ ਆ ਗਏ? ਜਿੱਥੇ ਸ਼ਾਇਰੀ ਉੱਥੇ ਗਾਲਿਬ ਹੈ। ਐਵੇਂ ਤਾਂ ਨਹੀਂ ਗਾਲਿਬ ਨੇ ਫਰਮਾਇਆ ਏ ਯਾਰਾ, ਐਵੇਂ ਤਾਂ ਨਹੀਂ ਗੀਤਾਂ ਵਾਲੀ ਕਾਪੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਲਾਈਟ ਵਰਜਨ ਹੈ ਤੂੰ ਵੀ ਬਹੁਤ ਜ਼ਿਆਦਾ ਮਤਲਬ ਮੈਂ ਨਾ ਆਪਣਾ ਰਿਚਾਰਜ ਕਰਵਾਉਂਦਾ ਰਹਿੰਦਾ ਉਧਰ ਮੂੰਹ ਕਰਕੇ ਨਹੀਂ ਬੋਲਣਾ ਮੈਂ ਕਹਿੰਦਾ ਮੈਂ ਚਾਰੇ ਪਾਸੇ ਮੈਂ 360 ਡਿਗਰੀ ਮੇਰਾ ਸਰਾਊਂਡਡ ਸਾਊਂਡ ਤੂੰ ਹੈ ਪਰ ਮਾਈਕ ਦਾ ਨਹੀਂ ਹੈ ਮੇਰੀ ਆਵਾਜ਼ ਹੈਗੀ ਹੈ ਥੀਏਟਰ ਵਰਗੀ ਥੀਏਟਰ ਸਾਊਂਡ ਮਤਲਬ ਕਿ ਜੋ ਗੂੰਜਦੀ ਹੈ ਓਕੇ ਮੈਂ ਉਸ ਹਿਸਾਬ ਨਾਲ ਦੇਖੋ ਸਾਊਂਡ ਦੇ ਉੱਤੇ ਮੈਂ ਸਾਊਂਡ ਇੰਜੀਨੀਅਰਿੰਗ ਕੀਤੀ ਉਹਦੇ ਵਿੱਚ ਮਤਲਬ ਕਿ ਜਦੋਂ ਹਨੀ ਸਿੰਘ ਮੇਰੇ ਤੋਂ ਪੜ੍ਹਿਆ ਕਰਦਾ ਸੀ ਹਨੀ ਸਿੰਘ ਪਤਾ ਨਹੀਂ ਯੋ ਹਨੀ ਸਿੰਘ ਉਹ ਤੇਰੇ ਕੋਲ ਪੜ੍ਹਦੇ ਸੀ ਮੇਰੇ ਤੋਂ ਪੜ੍ਹਦੇ ਰਹੇ ਨੇ ਮਤਲਬ ਪਹਿਲਾਂ ਉਹ ਬੜੇ ਨਾ ਸਿੰਪਲ ਜਿਹੇ ਟਰੈਕ ਹੈ ਨਾ ਚੰਡੀਗੜ੍ਹ ਦੇ ਨੇ ਰਾਜ ਬਰਾਡਾ ਚੰਡੀਗੜ੍ਹ ਦੇ ਹੈ ਨਾ ਪਿੰਡੋਂ ਨਵੇਂ ਆਏ ਤਾਂ ਵੇਖੀਆਂ ਨਹੀਂ ਵੇਖੀਆਂ ਨਾ ਰਹੇ ਹਾਂ ਕੋਠੀਆਂ ਕਾਰਾਂ ਸੈਕਟਰ ਸਟਾਰ ਜਿਨ੍ਹਾਂ ਨੇ ਸਾਨੂੰ ਮੋੜਿਆ ਸਾਡੀ ਸਾਦਗੀ ਨੂੰ ਸੱਤ ਖੋਲਿਆ ਅੱਛਾ ਵੇਖਾਰਾ ਉਹਨੇ ਪਹਿਲਾਂ ਫਲੈਟ ਗਾਇਆ ਉਹਦੇ ਚ ਮੈਨੂੰ ਮੁਰਕੀਆਂ ਸਿਖਾਈਆਂ ਓਕੇ ਮਤਲਬ ਕਿ ਜਿਨ੍ਹਾਂ ਨੇ ਸਾਨੂੰ ਮੋੜਿਆ ਸਾਡੀ ਸਾਦਗੀ ਨੂੰ ਸੱਤ ਖੋਲਿਆ ਮਤਲਬ ਕਿ ਪਤਾ ਕੀ ਹੁੰਦਾ ਤੁਸੀਂ ਇੱਕ ਸ਼ਬਦ ਤੇ ਪ੍ਰਭਾਵ ਪਾਉਂਦੇ ਹੋ ਤੇ ਬਾਪ ਪਾਉਂਦੇ ਹੋ ਉਹ ਉੱਭਰਦਾ ਮਤਲਬ ਕਿ ਜਜ਼ਬਾਤ ਤੇ ਸ਼ਬਦ ਜਿੰਨੇ ਦਬਾਓ ਜਿਵੇਂ ਤਾਈ ਤੇਰੇ ਉੱਤੇ ਜੋ ਤੈਨੂੰ ਮਤਲਬ ਪੁੱਠਾ ਲੰਮਾ ਪਾ ਕੇ ਤੇਰੇ ਤੇ ਲੱਤਾਂ ਰੱਖ ਕੇ ਤੇ ਤੇਰੇ ਤੇ ਦਬਾਅ ਪਾਉਂਦੀ ਆ ਤੇ ਮੇਰੇ ਗੜ ਨਿਕਲ ਆਂਦੇ ਆ ਕੀ ਨਿਕਲ ਆਉਂਦੇ ਗੜ ਨਿਕਲ ਆਂਦੇ ਉਹ ਕੀ ਹੁੰਦਾ ਫਿੰਸੀਆਂ ਵੱਡੀਆਂ ਤੂੰ ਵੀ ਮੈਂ ਦੁੱਗਦੀ ਆ ਰੱਗ ਤੇ ਹੱਥ ਰੱਖਿਆ ਹੈਗਾ ਰੱਬ ਤੈਨੂੰ ਵੀ ਦੱਸੂਗਾ ਕੋਈ ਗੱਲ ਨਹੀਂ ਵੇਖੀ ਤੇਰਾ ਉਸ ਥਾਂ ਰਿਸ਼ਤਾ ਹੋਵੇ ਜਿੱਥੇ ਤੂੰ ਕਦੇ ਨਾ ਕਰਵਾਉਣਾ ਚਾਹੇ ਗੱਲਾਂ ਕਰਦੀ ਆ ਹਾਂ ਤਾਇਆ ਹੁਣ ਮੈਂ ਤੈਨੂੰ ਦੱਸਦੀ ਆ ਆਲੋਕ ਸ਼ਰਮਾ ਦੀ ਗੱਲ ਆਲੋਕ ਸ਼ਰਮਾ ਮੈਨੂੰ ਤਾਂ ਆਪ ਨੂੰ ਸ਼ਰਮ ਆਉਂਦੀ ਹੈ ਇਹ ਗੱਲ ਵੈਸੇ ਦੱਸਣ ਲੱਗੀ ਤੂੰ ਗੱਲ ਦੱਸਦੀ ਪਈ ਆ ਉਹਨਾਂ ਦੀ ਕੋਈ ਗੱਲ ਏਦਾਂ ਦੀ ਲੱਗ ਰਹੀ ਮੈਨੂੰ ਕਿ ਨਾਮ ਆਲੋਕ ਨਹੀਂ ਆਲੋਕ ਸ਼ਰਮਾ ਇਹ ਭੋਪਾਲ ਦੇ ਨਾ ਸਾਬਕਾ ਮੇਅਰ ਨੇ ਤੇ ਭਾਜਪਾ ਪਾਰਟੀ ਨਾਲ ਸੰਬੰਧਿਤ ਨੇ ਫਿਰ ਤੇ ਲੱਖ ਦੀ ਲਾਈਨ ਤੇ ਅੱਗੇ ਬੋਲੋ ਤਾਇਆ ਇਹਨਾਂ ਨੇ ਨਾ ਕਿਉਂਕਿ ਹੁਣ ਤੈਨੂੰ ਪਤਾ ਇਸ ਵੇਲੇ ਕਰੋਨਾ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਜ਼ਿਆਦਾ ਤੇ ਇਹਨਾਂ ਨੇ ਨਾ ਜਿਹੜੇ ਕਹਿ ਲੋ ਵੀ ਉਹ ਹੁੰਦੇ ਨਹੀਂ ਹੈ ਸ਼ਵ ਲਿਜਾਣ ਵਾਲੀਆਂ ਗੱਡੀਆਂ ਜਿਹਨੂੰ ਆਪਾਂ ਕਹਿੰਦੇ ਆ ਸ਼ਵ ਵਾਹਨ ਕਹਿੰਦੇ ਨੇ ਹਨਾ ਮੁਰਦੇ ਲੈ ਕੇ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ ਦਿੱਤੀਆਂ ਨੇ ਓਕੇ ਠੀਕ ਹੈ ਇਹਨਾਂ ਨੇ ਕੀ ਕੀਤਾ ਕਿ ਇੱਕ ਗੱਡੀ ਦੇ ਡਰਾਈਵਰ ਨੂੰ ਬਾਹਰ ਕੱਢ ਕੇ ਕਿਹਾ ਵੀ ਤੂੰ ਨਾ ਥੋੜਾ ਜਿਹਾ ਪੀਪੀ ਕਿੱਟ ਜਿਹੜੀ ਹੁੰਦੀ ਆ ਉਹ ਪਾ ਕੇ ਖੜਾ ਹੋ ਤੇ ਉਸ ਤੋਂ ਬਾਅਦ ਬਾਹਰ ਫੋਟੋਆਂ ਖਿਚਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਹਾਂ ਤੇ ਇਹਨਾਂ ਨੇ ਉਹ ਫੋਟੋਆਂ ਜਿਹੜੀਆਂ ਕਿ ਦੇਖੋ ਜੀ ਮੁਫਤ ਦੇ ਵਿੱਚ ਅਸੀਂ ਆਹ ਸਾਰਾ ਕੰਮ ਕੀਤਾ ਮਤਲਬ ਇਸ ਚੀਜ਼ ਦੇ ਲਈ ਵੀ ਵਾਹ ਖੱਟਣ ਦੀ ਕੋਸ਼ਿਸ਼ ਹੋ ਰਹੀ ਹੈ ਕੋਈ ਚੱਕਰ ਨਹੀਂ ਇਹਨਾਂ ਨੇ ਮਰਨਾ ਹੈਗਾ ਇਹਨਾਂ ਦੀ ਵੀ ਫੋਟੋਆਂ ਹੋ ਜਾਣੀਆਂ ਨੇ ਤਾਇਆ ਪਰ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਰਾਜਨੀਤੀਵਾਨ ਜਿਹੜੇ ਹਰ ਪਾਸੇ ਰਾਜਨੀਤੀ ਲੱਭਦੇ ਨੇ ਉਹਦਾ ਕਾਰਨ ਹੁੰਦਾ ਕੀ ਸ਼ੇਰ ਦੇ ਮੂੰਹ ਨੂੰ ਲਹੂ ਲੱਗਣ ਵਾਲੀ ਗੱਲ ਹੁੰਦੀ ਨਾ ਹਾਂ ਉਹ ਕਹਾਵਤ ਸੁਣੀ ਸੀ ਰਾਜਨੀਤੀ ਦੇ ਵਿੱਚ ਉਹ ਸ਼ੇਰ ਇੱਕ ਕੁੱਤਾ ਹੁੰਦਾ ਅੱਛਾ ਕੁੱਤੇ ਦੇ ਮੂੰਹ ਨੂੰ ਲਹੂ ਲੱਗਾ ਹਾਂ ਹਲਕਾਇਆ ਗਿਆ ਉਹਨੇ ਵੱਢਣਾ ਹੀ ਹੈ ਉਹਦੀ ਫਿਤਰਤ ਵਿੱਚ ਹੈ ਜਿਵੇਂ ਤੇਰੀ ਫਿਤਰਤ ਚ ਮੇਰੀ ਬੇਇੱਜ਼ਤੀ ਕਰਨਾ ਹੁੰਦਾ ਅੱਗੇ ਵਧੋ ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ ਤਾਇਆ ਵੀ ਕਰੋਨਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਮਤਲਬ ਕੇਸਿਸ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਰ ਲੋਕ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਹੋਰ ਜਿਹੜੇ ਬੰਦੇ ਉੱਚੀਆਂ ਕੁਰਸੀਆਂ ਦੇ ਉੱਪਰ ਬੈਠੇ ਨੇ ਉਹ ਕਿਸੇ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੁੰਦਾ ਹੋਇਆ ਨਜ਼ਰ ਆ ਰਿਹਾ ਮੈਂ ਦੱਸਦਾ ਪਿਆ ਜੋ ਦੇਸ਼ 'ਚ ਹਾਲਾਤ ਬਣੇ ਪਏ ਨੇ ਹੈ ਨਾ ਦਿੱਲੀ 'ਚ ਲੋਕਡਾਊਨ ਹੋਇਆ ਪੰਜਾਬ 'ਚ ਵੀਕਐਂਡ ਲੋਕਡਾਊਨ ਹੋ ਗਿਆ ਹੈ ਨਾ ਤੇ ਜੋ ਹਾਲਾਤ ਲੱਗਦੇ ਪਏ ਤੇ ਪੰਜਾਬ 'ਚ ਪੱਕਾ ਲੋਕਡਾਊਨ ਵੀ ਹੋ ਸਕਦਾ ਕੋਈ ਬਹੁਤ ਵੱਡੀ ਗੱਲ ਨਹੀਂ ਪਤਾ ਨਹੀਂ ਤਾਇਆ ਪਰ ਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਆਕਸੀਜਨ ਦੀ ਕਮੀ ਵੀ ਨਿਰਧਾਰਿਤ ਕੀਤੀ ਗਈ ਦੇਖਿਆ ਗਿਆ ਕਿ ਨਹੀਂ ਮਿਲਦੀ ਪਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਬੀਤੇ ਦਿਨੀ ਮਾਮਲਾ ਸਾਹਮਣੇ ਆਇਆ ਕਿ ਕੋਵਿਡ ਦੇ ਵਾਸਤੇ ਆਕਸੀਜਨ ਦੀ ਕਮੀ ਹੋ ਗਈ ਬਹੁਤ ਮੁਸ਼ਕਲ ਉਹਨਾਂ ਨੇ ਕੁਝ ਹੋਰ ਤਰੀਕੇ ਦੇ ਨਾਲ ਪੂਰਤੀ ਕੀਤੀ ਹੈ ਹੁਣ ਸੋਚੋ ਤੇ ਇੱਕ ਸਾਈਡ ਤੇ WHO ਦੇ ਮੁਖੀ ਨੇ ਗੱਲ ਕਹੀ ਹੈ ਕਿ ਪੂਰੀ ਦੁਨੀਆ ਦੇ ਦੇਸ਼ਾਂ ਦੇ ਕੋਲ ਏਦਾਂ ਦੇ ਸੰਸਾਧਨ ਹੈਗੇ ਆ ਹਾਂ ਤਾਇਆ ਯੈਸ ਹੁਣ ਉਧਰ ਮੂੰਹ ਕਰਕੇ ਬਹਿ ਗਿਆ ਕੀ ਹੋਇਆ ਬਸ ਤੇਰੀ ਗੱਲ ਨਹੀਂ ਸਮਝ ਆਈ ਮੈਂ ਸੱਚ ਬੋਲਾਂ ਤੁਹਾਨੂੰ ਲੱਗਦਾ ਕਿ ਮੈਂ ਆਪਣੀ ਪਬਲਿਸਿਟੀ ਕਰ ਰਿਹਾ ਗੱਪ ਦੀ ਵੀ ਕੋਈ ਲਿਮਿਟ ਹੁੰਦੀ ਹੈ ਐਡੀ ਵੀ ਵੱਡੀ ਗੱਪ ਨਾ ਛੱਡ ਕੇ ਲੋਕਾਂ ਨੂੰ ਪਤਾ ਲੱਗ ਜਾਏ ਇਹ ਗੱਪ ਹੈ ਥੋੜੀਆਂ ਜੀਆਂ ਗੱਪਾਂ ਤੇ ਕੰਟਰੋਲ ਰੱਖ ਸ਼ਾਇਦ ਲੋਕ ਸੱਚ ਮੰਨ ਲੈਣ ਗੱਪ ਦੀ ਕੋਈ ਲਿਮਿਟ ਨਹੀਂ ਹੈ ਪੁੱਛ ਕਿਉਂ ਇਹ ਗੱਪ ਦੇ ਚੱਕਰ 'ਚ ਪੰਜਾਬ 'ਚ 10 ਸਾਲ ਤੇ ਇੰਡੀਆ 'ਚ 10 ਸਾਲ ਸਰਕਾਰ ਚੱਲ ਗਈ ਹੈ ਆਲਮੋਸਟ ਗੱਲ ਤਾਂ ਸਹੀ ਹੈ ਜੇ ਉੱਥੇ ਚੱਲ ਸਕਦੀ ਹੈ ਤੇ ਮੇਰੀ ਮਾੜੀ ਮੋਟੀ ਗੱਪਾਂ ਐਡਮਿਸਿਬਲ ਨੇ ਮਾੜੀ ਮੋਟੀ ਤਾਂ ਚੱਲਦੀ ਹੈ ਇਹ ਥੋੜੀ ਵੀ ਹਰ ਕੰਮ ਨੇ ਕੀਤਾ ਘਾਟੀ ਨੇ ਮੈਂ ਤੈਨੂੰ ਇਹ ਤੇ ਨਹੀਂ ਕਿਹਾ ਤੇਰੇ ਖਾਤੇ 'ਚ 15 ਲੱਖ ਪਾ ਦੂੰਗਾ ਮੈਂ ਕਿਤੇ ਇਹ ਤੇ ਨਹੀਂ ਕਿਹਾ ਹੈਗਾ ਕਿ ਮਤਲਬ ਐਸੀ ਬੱਸ ਚਲਾਵਾਂਗੇ ਕਿ ਸਵਾਦ ਆ ਜਾਊਗਾ ਪਾਣੀ 'ਚੋਂ ਮੈਂ ਕਿਹਾ ਜਾਂਦੀ ਫਰਲੋ ਮਾਰਦੀ ਹੋਈ ਆਏ ਹਾਏ ਛਮ ਨਾ ਤੂੰ ਮੈਂ ਅੱਜ ਛਮ ਇਹ ਤੇ ਨਹੀਂ ਕਿਹਾ ਮੈਂ ਨਹੀਂ ਕਿਹਾ ਤਾਇਆ ਪਰ ਜਿੰਨੀਆਂ ਤੂੰ ਗੱਪਾਂ ਮਾਰ ਦਿੰਦਾ ਨਾ ਇਹ ਇੰਨੀਆਂ ਵੀ ਚੰਗੀਆਂ ਨਹੀਂ ਇਸਰੋ ਦਾ ਇੱਕ ਵਿਗਿਆਨਿਕ ਸਮਝਦੇ ਨੇ ਮੈਨੂੰ ਮੇਰੀ ਫੋਟੋ ਲਾਈ ਉਹਨਾਂ ਨੇ ਇਸਰੋ 'ਚ
ਜ਼ਿਆਦਾ ਹੋ ਗਿਆ ਹਾਂ ਬਿਲਕੁਲ, ਉਹਨੇ ਦੱਸਿਆ ਹੋਇਆ ਕਿ ਤੁਸੀਂ ਇਸ ਰੋਜ਼ ਨਾ ਆਓ, ਤੁਸੀਂ ਉਸ ਰੋਜ਼ ਨਹੀਂ ਚੱਲ ਜਾਓ, ਇਸ ਵਾਲੀ ਰੋਹ ਬਣ ਗਈ ਹੈ। ਉਹ ਤੇ ਮੇਰੀ ਫੋਟੋ ਲਾਈ ਹੈ ਕਿ ਇੱਧਰ ਨੂੰ ਜਾਣਾ। ਵੈਲਕਮ ਬੈਕ ਹੈ, ਸੁਣ ਰਹੇ ਹੋ ਤੁਸੀਂ ਹਾਸੇ ਚਾਰੇ ਪਾਸੇ। ਮੇਰਾ ਨਾਮ ਤਾਇਆ ਸ਼ੌਂਕੀ ਹੈ, ਮੇਰੇ ਨਾਲ ਹਰਮਨ ਹੈਗੀ ਹੈ। ਦਿਲ ਦੀਆਂ ਗੱਲਾਂ ਕਰਾਂਗੇ ਨਾਲ ਬਹਿ ਕੇ, ਅੱਖ ਨਾਲ ਅੱਖ ਨੂੰ ਮਿਲਾ ਕੇ। ਇਹ ਗਾਣਾ ਆਤਿਫ ਅਸਲਮ ਨੇ ਗਾਇਆ ਤੇ ਮਤਲਬ ਮੈਨੂੰ ਬਹੁਤ ਪਸੰਦ ਆਇਆ। ਮਤਲਬ ਆਤਿਫ ਅਸਲਮ ਦੀ ਆਵਾਜ਼ ਵਿੱਚ ਕਿਆ ਕਸ਼ਿਸ਼ ਹੈਗੀ। ਉਸ ਕਸ਼ਿਸ਼ ਨੂੰ ਚੇਤੇ ਕਰਕੇ ਮੈਨੂੰ ਮੇਰੀ ਸਹੇਲੀ ਕਸ਼ਿਸ਼ ਚੇਤੇ ਆ ਜਾਂਦੀ। ਤਾਇਆ ਮੁਬਾਰਕ ਵੈਸੇ ਗੱਲ ਹੱਥ ਮਿਲਾ ਕਾਦੇ ਵਾਸਤੇ ਮੁਬਾਰਕ ਤੈਨੂੰ ਬਹੁਤ ਆਇਆ। ਸੈਨੀਟਾਈਜ਼ਰ ਇੱਕ ਮਿੰਟ ਵਾਲਾ ਹਾਂ ਠੋਕ ਲਾ ਮੇਰਾ ਤਾਇਆ ਗੰਦੀ ਗੱਲ ਕੀਤੀ ਨਾ, ਫਿਰ ਜਿਹੜੀ ਗੱਲ ਤੋਂ ਮੈਂ ਰੋਕਦੀ ਹੁੰਦੀ ਤੈਨੂੰ। ਮੇਰੀ ਗੱਲ ਸੁਣ, ਮੁਬਾਰਕਾਂ ਕਾਦੀਆਂ। ਮੈਂ ਬਹੁਤ ਖੁਸ਼ ਹੋਈ ਆ, ਕਾਦੇ ਵਾਸਤੇ ਪਹਿਲੀ ਵਾਰ ਕਿਸੇ ਨੂੰ ਕ੍ਰੈਡਿਟ ਦਿੱਤਾ ਤੂੰ ਵੀ ਇਹ ਗਾਣਾ ਉਹਨੇ ਗਾਇਆ, ਨਹੀਂ ਤਾਂ ਹੁਣ ਨੂੰ ਤੂੰ ਇਹੀ ਕਹਿਣਾ ਸੀ ਆਤਿਫ ਅਸਲਮ ਬੱਚਾ ਆਪਣਾ ਮੈਂ ਹੀ ਸਿਖਾਇਆ ਸੀ। ਹੈ ਤੇ ਬੱਚਾ ਹੀ ਹੈ। ਨਹੀਂ ਬੱਚਾ ਹੀ ਮੇਰੇ ਪਿਓ ਮੇਰਾ, ਹੋਰ ਮੇਰੇ ਬੱਚਿਆਂ ਦੀ ਉਮਰ ਦਾ। ਪਲੀਜ਼ ਆਤਿਫ ਨੇ ਸੰਗੀਤ ਦੇ ਵਿੱਚ ਜਦੋਂ ਕਦਮ ਰੱਖਣਾ ਸੀਗਾ, ਆਤਿਫ ਉਦੋਂ 8 ਸਾਲ ਦਾ ਹੁੰਦਾ ਸੀ। ਅੱਛਾ। ਤੇ ਉਦੋਂ ਮੈਂ ਪਾਕਿਸਤਾਨ ਟੂਰ ਤੇ ਸੀਗਾ, ਮੇਰਾ ਬਹੁਤ ਮਨ ਸੀ, ਮੈਂ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਹਾਂ ਉਹ ਵੀ ਪਤਾ ਨਹੀਂ ਲਾਹੌਰ ਹੀ ਆਇਆ ਹੋਇਆ ਸੀ, ਪਰ ਲਾਹੌਰ ਰਹਿੰਦਾ ਹੈ ਕਿ ਪਤਾ ਨਹੀਂ ਲਾਹੌਰ ਆਇਆ ਹੋਇਆ ਸੀ। ਮੈਨੂੰ ਉੱਥੇ ਨਾ ਟਿੱਕਿਆਂ ਦੀ ਦੁਕਾਨ ਤੇ ਮਿਲਿਆ, ਮੈਂ ਚਿਕਨ ਟਿੱਕਾ ਖਾ ਰਿਹਾ ਸੀ। ਅੱਛਾ। ਉੱਥੇ ਉਹਨੇ ਬੜਾ ਵਧੀਆ ਗਾਣਾ ਗਾਇਆ, ਪਰਦੇਸੀ ਜਾਣਾ ਨਹੀਂ, ਮੁਝੇ ਛੋੜ ਕੇ। ਮੈਂ ਉਹਨੂੰ ਦੱਸਿਆ ਕਿ ਪੁੱਤਰ ਤੇਰੇ ਅੰਦਰ ਇੱਕ ਕਸ਼ਿਸ਼ ਹੈ, ਅੱਛਾ ਤੂੰ ਬਹੁਤ ਅੱਗੇ ਜਾਏਗਾ। ਹਾਂ ਤੇ ਬਸ ਉਹਨੂੰ ਮੈਂ ਇੰਨੀ ਗੱਲ ਕਹੀ, ਉਹ ਮੇਰੀ ਗੱਲ ਸੀਰੀਅਸ ਲੈ ਗਿਆ। ਅੱਛਾ। ਆਤਿਫ ਦੇਖੋ ਕਿੱਥੇ ਪਹੁੰਚ ਗਿਆ, ਦੁਨੀਆ ਦੇ ਵਿੱਚ ਆਤਿਫ ਦਾ ਨਾਮ ਹੈ। ਤਾਂ ਤੂੰ ਮੇਰੀ ਗੱਲ ਕਦੋਂ ਸੀਰੀਅਸਲੀ ਲਏਗਾ? ਮੈਂ ਕਦੇ ਵੀ ਨਹੀਂ, ਟੂ ਬੀ ਵੈਰੀ ਫ੍ਰੈਂਕ, ਕਦੇ ਵੀ ਨਹੀਂ ਸੋਚੀ ਵੀ ਨਾ। ਇਹ ਗੱਲ ਤੇਰੀ ਸੋਚ ਤੋਂ ਪਰੇ। ਤਾਇਆ ਮੈਂ ਤੇਰੇ ਨਾਲ ਨਾਰਾਜ਼ ਆ। ਤੂੰ ਕਦੇ ਵੈਸੇ ਨਹੀਂ, ਮੈਂ ਤੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਆ। ਐਡਾ ਨਹੀਂ ਹੋਈ ਜਾਂਦਾ। ਹਾਂ ਤੈਨੂੰ ਪਤਾ ਨਹੀਂ ਲੱਗਦਾ ਕੀ ਮੇਰਾ ਜਨਮ ਦਿਨ ਨਿਕਲ ਕੇ ਗਿਆ ਐਤਵਾਰ। ਆਹੋ ਤੇਰਾ ਬਰਥਡੇ ਸੀ, ਮੈਂ ਤੇਰੇ ਵਾਸਤੇ ਕੇਕ ਬਣਵਾਇਆ, ਤੇਰੇ ਘਰ ਨਹੀਂ ਪਹੁੰਚਿਆ, ਮੈਨੂੰ ਪਤਾ ਕਿਉਂਕਿ ਮੈਂ ਭਜਵਾਇਆ ਹੀ ਨਹੀਂ ਸੀ। ਫਿਰ ਬਣਵਾਇਆ ਕਿਉਂ ਸੀ? ਕਿਉਂਕਿ ਜਦੋਂ ਮਿਲੇਗੀ ਫਿਰ ਕਟਵਾਣਾ ਨੂੰ ਫ੍ਰੀਜ਼ਰ ਚ ਲਾਤਾ ਸੀਗਾ। ਅੱਛਾ। ਹੁਣ ਬਾਹਰ ਮਾਰਾ ਕੇ ਪਿਘਲ ਗਿਆ। ਪੱਥਰ ਬਣ ਗਿਆ ਹੁਣ ਉਹ। ਨਹੀਂ ਪਿਘਲ ਗਿਆ। ਮੈਂ ਨਹੀਂ ਖਾਂਦੀ ਪੁਰਾਣਾ ਮੈਂ ਕੇਕ। ਕਿਹਾ ਪਿਘਲ ਗਿਆ, ਮੈਂ ਗੈਸ ਤੇ ਰਖਾ ਕੇ ਆਇਆ, ਹੁਣ ਪਿਘਲ ਗਿਆ ਮਾਰਾ ਜਿਹਾ। ਗੈਸ ਤੇ ਮਤਲਬ ਮੇਰੇ ਕਹਿਣ ਜਾ ਮੈਂ ਥੋੜਾ ਕਿ ਸ਼ੇਕਾ ਜਵਾਇਆ, ਉਹਨੂੰ ਪਿਘਲ ਗਿਆ। ਮੈਂ ਹੋਇਆ ਕਿ ਕੇਕ ਤੇ ਮੈਂ ਹਰਮਨ ਲਿਖਾਇਆ, ਨਾਲ ਮੈਂ ਕਿਹਾ ਮੈਂ ਲਾਫਿੰਗ ਬੁੱਢਾ ਦੀ ਫੋਟੋ ਵੀ ਬਣਵਾਈ ਹੈ। ਮੈਂ ਐਸ਼ ਕਰਕੇ ਤੇਰੀ ਸ਼ੇਟ ਵੈਸੀ ਹੈ, ਤੂੰ ਹੱਸਦੀ ਰਹਿੰਦੀ ਹੈ ਤਾਂ ਕਰਕੇ। ਮੈਂ ਸਮਝ ਗਈ ਸੀ। ਠੀਕ ਹੈ ਨਾ। ਬਾਕੀ ਗੱਲ ਪਹਿਲੀ ਹੋਈ ਸੀ। ਤੇ ਉਹ ਕੇਕ ਮੈਂ ਬਣਾਇਆ ਹੈਗਾ 1550 ਪਾਉਂਡ ਦਾ। ਪਲੀਜ਼ ਤਾਇਆ ਐਡੀ ਵੱਡੀ ਗੱਪ ਨਾ ਛੱਡਿਆ ਕਰ। ਕਿਉਂ ਤੈਨੂੰ ਮੈਨੂੰ ਤੇਰੀਆਂ ਗੱਪਾਂ ਤੋਂ ਨਾ ਨਫ਼ਰਤ ਹੋਈ ਜਾਂਦੀ ਹੈ। ਕਿਉਂ? ਹਰ ਪਾਸੇ ਮੈਂ ਤਾਂ 1550 ਪਾਉਂਡ। ਤੂੰ ਮੇਰੀ ਬੱਚੀ, ਮੇਰਾ ਪਿਆਰ ਤੇਰੇ ਪ੍ਰਤੀ। ਆਏ ਹਾਏ ਮੈਂ ਤੇਰੇ ਵਾਸਤੇ ਤੇ ਮੇਰੇ ਲਈ ਗਿਫਟ ਕੀ ਲੈ ਕੇ ਆਇਆ? ਗਿਫਟ ਮੈਂ ਤੇਰੇ ਵਾਸਤੇ ਗੱਡੀ ਬੁੱਕ ਕਰਾਤੀ ਹੈ। ਦੇਖ ਮੈਂ ਹੈਗਾ ਤੇ ਗਰੀਬ ਆ, ਬਹੁਤੇ ਪੈਸੇ ਨਹੀਂ ਸੀ ਮੇਰੇ ਕੋਲ। ਤਾਇਆ ਆਲਵੇਜ਼ ਤੂੰ ਕਹਿਣਾ ਹੈ ਕਿ ਮੈਂ ਬਹੁਤ ਅਮੀਰ ਆ, ਮੇਰੇ ਕੋਲ ਪੈਸੇ ਬਹੁਤ ਨੇ। ਦੇਖੋ ਜੀ ਇਹ ਸ਼ੋਬਾਜੀ ਵਾਸਤੇ ਹੁੰਦੇ ਆ। ਅੱਛਾ। ਦੇਣ ਵੇਲੇ ਮੈਂ ਗਰੀਬ ਆ, ਪਰ ਫਿਰ ਵੀ ਮੈਂ ਤੇਰੇ ਨਾਲ ਜਾਇਜ਼ ਕੀਤੀ ਹੈ। ਤੇਰੇ ਵਾਸਤੇ ਮੈਂ ਬਾਲਮੁਕੰਦ ਵਦਵਾ ਬੁੱਕ ਕਰਵਾਈ ਹੈ। ਬਾਲਮੁਕੰਦ ਵਦਵਾ ਵਾਟਸ ਦਾ? BMW ਹੈ ਤਾਇਆ। ਬਿਲਕੁਲ BMW। ਮੈਂ ਕਹਿੰਦਾ ਵਾ ਕਿੱਡਾ ਵੱਡਾ ਬੋਨਟ ਹੈ, ਜਿਹੜੀ ਗੱਡੀ 'ਚ ਤੂੰ ਬਹਿ ਕੇ ਆਂਦੀ ਨਾ, ਉਹਦਾ ਦਾ ਬੋਨਟ ਹੈ। ਤੇ ਮਤਲਬ ਉਹਦੇ 'ਚ ਦੋ ਇੰਜਨ ਲੱਗੇ, ਸ਼ਾਇਦ ਉੜਦੀ ਵੀ ਹੈ। ਮਸ਼ਹੂਰੀ ਵੇਖੀ ਸੀ ਕਿ ਹਵਾ ਸੇ ਬਾतें करे ਬਾਲਮੁਕੰਦ ਵਦਵਾ। ਇਹ ਬਾਲਮੁਕੰਦ ਵਦਵਾ ਕਿੱਥੋਂ ਹੋ ਗਈ? B ਬਾਲਮੁਕੰਦ MW ਵਦਵਾ, ਬਾਲਮੁਕੰਦ ਵਦਵਾ। ਕਮ ਔਨ ਤਾਇਆ। ਚੱਲ ਫਿਰ ਚਲੀਏ ਤਾਇਆ ਹੁਣ। ਬਿਲਕੁਲ ਚਲੀਏ। ਆਟੋਮੈਟਿਕ ਗੱਡੀ ਤੇਰੇ ਵਾਸਤੇ ਲਈ ਹੈਗੀ ਹੈ BMW ਦੀ, ਉਹ 'ਚ ਬਹਿ ਕੇ ਅੱਜ ਨਾ ਇਹ ਸਾਰੀਆਂ ਨਾ ਤਾਇਆ ਗੱਪਾਂ ਛੱਡ ਰਿਹਾ। ਨਿੱਕੀ ਜਿਹੀ ਇੱਕ ਖਿਡੌਣਾ ਕਾਰ ਲੈ ਕੇ ਆਇਆ, ਮੈਂ ਵੇਖ ਲਈ। ਕੋਈ ਚੱਕਰ ਨਹੀਂ ਪੁੱਤਰ, ਆਪਣਾ ਪਰਸ ਜਿਓ ਖੋਲੀ ਜਰਾ ਜੇ। ਕਿਉਂ? ਖੋਲ ਕੇ ਸਹੀ। ਕੀ ਹੈ ਉਹਦੇ 'ਚ? ਦੇਖ ਸਹੀ, ਉਹ 'ਚ ਕੁਝ ਦਿਖਦਾ ਤੈਨੂੰ? ਮੈਨੂੰ ਇੱਕ ਮਿੰਟ ਤਾਇਆ, ਮੈਂ ਐਲ ਕੀ ਲਮਕ ਰਿਹਾ ਸਾਈਡ ਤੇ? ਚਾਬੀ ਹੈ। ਸਾਈਡ ਤੇ ਚਾਬੀ ਦੇਖ ਕਿਹੜੀ ਹੈ? ਮੇਰੀ ਹੈ ਇਹ ਗੱਡੀ ਦੀ। ਧਿਆਨ ਨਾਲ ਦੇਖ ਕਿਹੜੀ ਹੈ। ਤਾਇਆ ਤੂੰ ਨਾ ਐਵੇਂ ਸਨਸਨੀ ਕੇਸ ਦੀਆਂ ਚੀਜ਼ਾਂ ਨਾ ਬਣਾਉਂਦਾ ਰਿਹਾ ਕਰ। ਮੇਰੀ ਆਪਣੀ ਗੱਡੀ ਦੀ ਪੁਰਾਣੀ ਚਾਬੀ ਹੈ। ਮੈਂ ਉਹੀ ਕਹਿ ਰਿਹਾ ਹਾਂ ਕਿ ਇਹ ਗੱਡੀ ਚਾਬੀ ਮੈਨੂੰ ਦੇ ਦੇ, ਕਿਉਂਕਿ ਵਿੱਚ ਮੈਂ ਐਕਸਚੇਂਜ ਵੀ ਕਰਾਈ ਹੈ ਤੇਰੀ ਗੱਡੀ ਤੇ 2 ਲੱਖ ਦੀ। ਉਹ ਵੀ ਤਾਇਆ ਕਿਹਨੂੰ ਪੁੱਛ ਕੇ ਦਿੱਤੀ? ਨਵੀਂ ਗੱਡੀ ਨਹੀਂ ਦਿੱਤੀ ਮੈਂ। ਮੈਨੂੰ ਨਿੱਕਾ ਜਿਹਾ ਖਿਡੌਣਾ ਲਿਆ ਕੇ ਮੈਨੂੰ ਦੇਤਾ, ਬਾਲ ਪਤਾ ਨਹੀਂ ਕਿਹੜਾ ਵਦਵਾ। ਸੱਚੀ ਬਾਰ ਵੀ ਪੇ ਨਾ ਕਹਿੰਦੇ ਨਾ ਕੁੱਤੇ ਨੂੰ ਕਿਉਂ ਨਹੀਂ ਪਤਾ। ਚੱਲ ਚਲੀਏ ਤਾਇਆ। ਹਾਂ ਤੈਨੂੰ ਲੈ ਕੇ ਦਿੱਤੀ ਗੱਡੀ, ਤੂੰ ਚਲਾ। ਚਲੋ ਚੱਲਦੇ ਹਾਂ ਜੀ, ਬਾਏ ਬਾਏ ਮਿਸ਼ਮੀ।